व्यूअर्स वेलकम बैक अगेन व्यूअर्स एनुअल सैक्शन में आप गलबात करन जा रहे हैं कि सिख फेडरेशन यूके वालों प्रैस रिलीज विच श्रोमणी कमेटी के स्टैंड नूं चैलेंज किया गया है, जिस विच उन्होंने कहा है कि अकाल तख्त के जथेदार समेत तख्तां के जथेदारां की नियुक्ति और डिसमिसल उसके अधिकार खेत्र विच है। और सिख फेडरेशन का कहना है कि अकाल तख्त कोई गुरुद्वारा नहीं है और 1925 का गुरुद्वारा एक्ट श्रोमणी कमेटी नूं गुरुद्वारियां दा प्रबंध जिहड़ा ओह सौंपदा है और अकाल तख्त सिखां दा सर्वोच्च तख्त है अते खालसा पंथ सरबत खालसा राहीं इत्थों ही फैसले लैंदा रहा है। सो इस बारे आपां गलबात करन जा रहे हैं। सो असीं चाहांगे कि तुसीं इसी तरह बड़े रहना देखण सुण लिया लिखण लई तुहाडा सब दा बहुत बहुत धन्नवाद। जी राज साहब की कहना चाहोगे? देखो ਜਦੋਂ ਅਸੀਂ ਪੰਜਾਬ ਵੱਲ ਨਜ਼ਰ ਮਾਰਦੇ ਹਾਂ ਔਰ ਫਿਰ ਸਿੱਖ ਕੌਮ ਸਾਡੀਆਂ ਜਥੇਬੰਦੀਆਂ ਉਹਨਾਂ ਦਾ ਕੀ ਬਣ ਰਿਹਾ ਤੇ ਸਵਾਏ ਅਫਸੋਸ ਔਰ ਦੁੱਖ ਦੇ ਹੋਰ ਕੁਝ ਵੀ ਐਕਸਪ੍ਰੈਸ਼ਨ ਨਾ ਮਨ ਚ ਆਉਂਦੀ ਹੈ ਨਾ ਹੀ ਤੁਸੀਂ ਉਸ ਨੂੰ ਕਹਿ ਸਕਦੇ ਹੋ ਜੀ। ਹਾਲਾਂ ਜਿਹੜੇ ਆਮ ਲੋਕਾਂ ਦੇ ਵਿੱਚ 2 ਦਸੰਬਰ ਨੂੰ ਜਿਹੜਾ ਅਕਾਲ ਤਖਤ ਦੀ ਫਸੀਲ ਤੋਂ ਫੈਸਲਾ ਸੁਣਾਇਆ ਗਿਆ, ਜਿਹੜੇ ਬਾਗੀ ਕੇ ਦਾਗੀ ਜਿਨ੍ਹਾਂ ਨੇ ਧਿਰਾਂ ਨੇ ਅਪਰੋਚ ਕੀਤਾ ਸੀ, ਜਿਹੜੇ ਬਾਦਲ ਲਾਣੇ ਦਾ ਹੀ ਹਿੱਸਾ ਸੀ, ਉਸ ਤੋਂ ਬਾਅਦ ਉਹਨਾਂ ਨੇ ਆਪਣਾ ਫੈਸਲਾ ਸੁਣਾਇਆ। 7 ਮੈਂਬਰੀ ਕਮੇਟੀ ਉਹਨਾਂ ਸਾਰਿਆਂ ਨੂੰ ਇਹ ਕਹਿ ਕੇ ਕਿ ਭਾਈ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਇਹ ਅਗਵਾਈ ਦੇਣ ਦੇ ਯੋਗ ਨਹੀਂ ਹੈ, ਤੁਸੀਂ ਬਿਲਕੁਲ ਪੰਥਕ ਮਰਿਆਦਾਵਾਂ ਨੂੰ ਭੰਗ ਕੀਤਾ ਹੈ, ਪਿੱਠ ਕੀਤੀ ਹੈ ਔਰ ਉਸ ਦਾ ਇਕਬਾਲ ਵੀ ਸਾਰਿਆਂ ਨੇ ਕੀਤਾ ਔਰ ਇਹ ਕਿ ਭਾਈ ਇਹ 7 ਮੈਂਬਰੀ ਕਮੇਟੀ ਜਿਸ ਨੂੰ ਪ੍ਰੀਜ਼ਾਈਡ ਸ਼੍ਰੋਮਣੀ ਕਮੇਟੀ ਪ੍ਰਧਾਨ ਕਰੇਗਾ 6 ਮਹੀਨੇ ਦੇ ਵਿੱਚ ਅਕਾਲੀ ਦਲ ਦੀ ਨਵੀਂ ਭਰਤੀ ਕਰੇਗੀ, ਇਹ ਨਿਗਰਾਨ ਕਮੇਟੀ ਹੋਏਗੀ ਔਰ ਉਸ ਤੋਂ ਬਾਅਦ ਜਿਹੜਾ ਹੈ ਉਹ ਪਾਰਟੀ ਦਾ ਢਾਂਚਾ ਬਣਾਇਆ ਜਾਏਗਾ। ਹੁਣ 2 ਦਸੰਬਰ ਤੋਂ ਲੈ ਕੇ ਅਸੀਂ ਦੇਖ ਰਹੇ ਹਾਂ ਕਿ ਵੀ ਆਲਮੋਸਟ 3 ਮਹੀਨੇ ਜਿਹੜੇ ਨੇ ਉਹ ਹੋ ਗਏ ਨੇ। ਇਸ ਪੀਰੀਅਡ ਦੇ ਵਿੱਚ ਕਿਵੇਂ ਅਕਾਲ ਤਖਤ ਦੇ ਇਸ ਫੈਸਲੇ ਦੀਆਂ ਵੀ ਧੱਜੀਆਂ ਉਡਾਈਆਂ ਗਈਆਂ, ਕਿਵੇਂ ਹਰਪ੍ਰੀਤ ਸਿੰਘ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਉਸ ਜਿਹੜੀ ਹੈ ਕਰੈਕਟਰ ਅਸੈਸੀਨੇਸ਼ਨ ਦੇ ਥੱਲੇ 18-20 ਸਾਲ ਪੁਰਾਣੀ ਸ਼ਿਕਾਇਤ ਜਿਹੜੇ ਉਹਦੇ ਰਿਸ਼ਤੇਦਾਰ ਦੀ ਸੀ ਉਹਦੇ 'ਤੇ ਆਧਾਰਿਤ ਔਰ ਇਹਦੇ ਬਾਵਜੂਦ ਕਿ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਇਹਨਾਂ ਦੇ ਹੀ ਅਪਾਇੰਟ ਕੀਤੇ ਹੋਏ ਨੇ, ਹੈਡ ਗ੍ਰੰਥੀ ਵੀ ਨੇ ਦਰਬਾਰ ਸਾਹਿਬ ਦੇ, ਉਹ ਰਿਪੀਟਡਲੀ ਕਹਿੰਦੇ ਰਹੇ ਕਿ ਪ੍ਰੈਸ ਕਾਨਫਰੰਸ ਵੀ ਕਿ ਭਾਈ ਇਹ ਜਿਹੜਾ ਇਹ ਸਾਡੇ ਅਧਿਕਾਰ ਖੇਤਰ 'ਚ ਹੈ ਵੀ ਜਿਹੜਾ ਇਹ ਆਚਰਣਕ ਪੱਖ ਹੁੰਦਾ ਹੈ ਉਸ ਨੂੰ ਅਸੀਂ ਦੇਖਾਂਗੇ। ਪਰ ਉਹ ਕਮੇਟੀ ਬਣਾ ਕੇ ਉਹਨਾਂ ਨੇ ਡਿਸਮਿਸਲ ਵੀ ਕਰਤੀ। ਫਿਰ ਜਿਹੜੀ 7 ਮੈਂਬਰੀ ਕਮੇਟੀ ਸੀ ਉਹਦੀ ਮੀਟਿੰਗ ਹੀ ਨਹੀਂ ਕਦੇ ਕਿ ਜੀ ਹੁਣ ਮਾਘੀ ਆ ਗਈ, ਹੁਣ ਬਾਦਲ ਦੀ ਧੀ ਦਾ ਆਨੰਦ ਕਾਰਜ ਆ ਗਿਆ, ਹੁਣ ਜਿਹੜਾ ਉਹ ਫਲਾਣਾ ਆ ਗਿਆ, ਹੁਣ ਫਲਾਣਾ ਬਿਮਾਰ ਹੋ ਗਿਆ, ਫਿਰ ਧਾਮੀ ਮੰਨਿਆ ਇੱਕ ਅੱਧੀ ਜਿਹੜੀ ਹੈ ਉਹ ਕਰਕੇ ਜੀ ਨਹੀਂ ਫਿਰ ਭੁੰਦੜ ਸਾਹਿਬ ਨਾਲ ਵੀ ਕਰਨੀ ਹੈ। ਫਿਰ ਧਾਮੀ ਦੇ ਜਿਹੜਾ ਉਹ ਰਿਜ਼ਾਈਨ ਕਰ ਗਿਆ ਕਿ ਜੀ ਜਦੋਂ ਰਘਬੀਰ ਸਿੰਘ ਉਹਨਾਂ ਨੇ ਵੀ ਆਪਣਾ ਬੋਰੀਆ ਬਿਸਤਰਾ ਚੁੱਕਿਆ, ਯੂਕੇ ਆ ਗਏ, ਉੱਥੋਂ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਪਾਤੀ ਕਿ ਵੀ ਜਿਵੇਂ ਹਰਪ੍ਰੀਤ ਸਿੰਘ ਹੋਰਾਂ ਨੂੰ ਪਾਸੇ ਕੀਤਾ ਗਿਆ ਜਾਂ ਦੂਜਾ ਇਹਨੇ ਮੇਰਾ ਦਿਲ ਦਿਖਾਇਆ ਇਹ ਨਹੀਂ ਹੈ। ਇਸ ਦੇ ਉੱਤੇ ਧਾਮੀ ਨੇ ਕਿਹਾ ਕਿ ਜੀ ਦੇਖੋ ਇਹ ਇਖਲਾਕੀ ਤੌਰ ਦੇ ਉੱਤੇ ਜਿਹੜਾ ਮੈਂ ਇਸ 'ਤੇ ਅਸਤੀਫਾ ਦੇ ਰਿਹਾ। ਫਿਰ ਉਹਨਾਂ ਦੀ ਇੰਟਰਮ ਕਮੇਟੀ ਦੀ ਮੀਟਿੰਗ ਹੋਈ, ਉਹਨਾਂ ਨੇ ਕਿਹਾ ਕਿ ਨਹੀਂ ਧਾਮੀ ਸਾਹਿਬ ਤੁਸੀਂ ਨਹੀਂ, ਇਹ ਤਾਂ ਸ਼੍ਰੋਮਣੀ ਕਮੇਟੀ ਕੋਲ ਹੱਕ ਹੈ ਉਹ ਜਥੇਦਾਰਾਂ ਦੀ ਨਿਯੁਕਤੀ ਕਰੇ, ਉਹਨਾਂ ਦੀ ਬਰਖਾਸਤਗੀ ਕਰੇ। ਪਹਿਲਾਂ ਵੀ ਅਸੀਂ ਕਿੰਨੇ ਨਿਯੁਕਤ ਕੀਤੇ, ਕਿੰਨੇ ਬਰਖਾਸਤ ਕੀਤੇ ਔਰ ਇਸ ਸਾਰੇ ਦੇ ਚੱਲਦਿਆਂ ਜਿਹੜੀ ਉਹ 7 ਮੈਂਬਰੀ ਕਮੇਟੀ ਤੋਂ ਵੀ ਧਾਮੀ ਨੇ ਸ਼੍ਰੋਮਣੀ ਕਮੇਟੀ ਪ੍ਰਧਾਨਗੀ ਤੋਂ ਵੀ ਅਸਤੀਫੇ ਦਾ ਡਰਾਮਾ 7 ਮੈਂਬਰੀ ਕਮੇਟੀ ਤੋਂ ਵੀ ਨਾਲ ਦੀ ਨਾਲ ਕਿਰਪਾਲ ਸਿੰਘ ਬਡੂੰਗਰ ਉਹਨੇ ਵੀ ਕਿਹਾ ਜੀ ਮੈਂ ਨਹੀਂ, ਉਹ ਵੀ ਬਾਦਲ ਦਲ ਦਾ। 5 ਰਹਿ ਗਏ, 5 ਨੇ ਆਪਣੀ ਮੀਟਿੰਗ ਕਰ ਲਈ। ਮੀਟਿੰਗ ਕਰਕੇ ਹੁਣ ਅੱਜ ਉਹ ਜਾ ਕੇ ਮਿਲੇ ਜਥੇਦਾਰ ਨੂੰ, ਦੱਸ ਰਹੇ ਨੇ ਕਿ ਭਾਈ ਤਾਂ ਕੋਆਪਰੇਟ ਹੀ ਨਹੀਂ ਕੀਤਾ ਧਾਮੀ ਨੇ। ਔਰ ਦੂਸਰਾ ਆ ਸਾਡੀ ਰਿਪੋਰਟ ਹੈ ਔਰ ਉਹ ਕਿਉਂਕਿ ਬੰਦ ਕਮਰਾ ਮੀਟਿੰਗ ਸੀ ਉਹ ਤਾਂ ਹੁਣ ਬਾਅਦ 'ਚ ਹੋਏਗਾ, ਪਰ ਇੱਕ ਜ਼ਰੂਰ ਹੈ ਕਿ ਜੀ ਉਹਨਾਂ ਨੇ ਜਥੇਦਾਰ ਨੇ ਕਿਹਾ ਕਿ ਜੀ 2 ਦਸੰਬਰ ਦਾ ਹੁਕਮਨਾਮਾ ਜਿਹੜੇ ਨੇ ਉਹ ਪੂਰੀ ਤਰ੍ਹਾਂ ਲਾਗੂ ਹੋਣਗੇ। ਹੁਣ ਜ਼ਾਹਰ ਹੈ ਕਿ ਵੀ ਇਹ ਇੱਕ ਜਿਹਨੂੰ ਤੁਸੀਂ ਕਹੋ ਕਿ ਵੀ ਇੱਕ ਲੁਕਣ ਮਿੱਟੀ ਵਾਲਾ ਖੇਡ ਬਣ ਗਈ। ਅਕਾਲ ਤਖਤ ਦਾ ਵੀ ਜੋ ਜਲੂਸ ਕੱਢਿਆ ਇਹਨਾਂ ਨੇ ਉਹ ਨਿਕਲ ਹੀ ਰਿਹਾ ਔਰ ਜੇ ਰਘਬੀਰ ਸਿੰਘ ਸੱਚਮੁੱਚ ਹੀ ਇਨ ਐਕਸ਼ਨ ਹੁੰਦੇ 2 ਦਸੰਬਰ ਤੋਂ ਬਾਅਦ ਇਹ ਜਿਵੇਂ ਇੱਕ ਆਈਟਮ ਨਾਲ ਖਿਲਵਾੜ ਕਰਦੇ ਰਹੇ ਨੇ ਉਦੋਂ ਹੀ ਤਲਬ ਕੀਤਾ ਹੁੰਦਾ, ਪਰ ਪਤਾ ਨਹੀਂ ਉਹਨਾਂ ਦੀਆਂ ਕੀ ਮਜਬੂਰੀਆਂ ਨੇ ਜਾਂ ਉਹਨਾਂ ਦੀ ਅਲਟੀਮੇਟਲੀ
ਉਹਨਾਂ ਨੇ ਕਿੱਥੇ ਜਾ ਕੇ ਡਿੱਗਣਾ ਹੈ, ਜਾਂ ਸ਼੍ਰੋਮਣੀ ਕਮੇਟੀ ਜਾਂ ਬਾਦਲ ਦਲ ਇਸ ਹੱਦ ਤੱਕ ਤਾਕਤ ਦੇ ਵਿੱਚ ਅੰਨੇ ਨੇ ਵੀ ਉਹਨਾਂ ਨੂੰ ਜੇ ਰਘਬੀਰ ਸਿੰਘ ਨੂੰ ਵੀ ਫਾਰਗ ਕਰਨਾ ਪਿਆ, ਉਹ ਤਾਂ ਅਫੀਸ਼ੀਏਟਿੰਗ ਜਥੇਦਾਰ ਬਣਾਇਆ ਹੋਇਆ, ਹੈਡ ਗ੍ਰੰਥੀ ਦੇ ਤੌਰ ਤੇ ਉਹ EMPLOYE ਜ਼ਰੂਰ ਨੇ ਲੇਕਿਨ ਜਥੇਦਾਰ ਦੇ ਤੌਰ ਤੇ ਉਹ ਨਹੀਂ ਨੇ। ਲੇਕਿਨ ਸ਼੍ਰੋਮਣੀ ਕਮੇਟੀ ਨੇ ਜਿਹੜੀ ਅੰਤਰਿੰਗ ਕਮੇਟੀ ਨੇ ਐਲਾਨ ਕੀਤਾ ਕਿ ਜੀ ਇਹ ਤਾਂ ਸਾਡੇ ਕੋਲ ਪਾਵਰ ਹੈ ਲਾਣ ਦੀ ਤੇ ਡਿਸਮਿਸਲ ਦੀ। ਉਸ ਦੇ ਉੱਤੇ ਸਿੱਖ ਫੈਡਰੇਸ਼ਨ UK ਦੀ ਪ੍ਰੈਸ ਰਿਲੀਜ਼ ਜਿਹੜੀ ਉਹਨਾਂ ਦੇ ਲੀਡ ਐਗਜ਼ੈਕਟਿਵ ਨੇ ਇੰਟਰਨੈਸ਼ਨਲ ਇੰਗੇਜਮੈਂਟ ਦੇ ਸੁਖਵਿੰਦਰ ਸਿੰਘ ਹੋਰਾਂ ਨੇ ਜਾਰੀ ਕੀਤੀ ਹੈ, ਉਹਦੇ 'ਚ ਉਹਨਾਂ ਨੇ ਸਿਧਾਂਤਕ ਸਵਾਲ ਚੁੱਕੇ ਨੇ। ਹੁਣ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1925 ਦੇ ਵਿੱਚ ਜੇ ਇਸ ਦੀ ਗੈਸਟੀਫਿਕੇਸ਼ਨ ਹੁੰਦੀ ਹੈ ਨੋਟੀਫਿਕੇਸ਼ਨ ਰਾਹੀਂ ਹੋਂਦ ਦੇ ਵਿੱਚ ਆਉਂਦੀ ਹੈ, ਔਰ ਜਿਹੜਾ ਓਰੀਜਨਲ ਗੁਰਦੁਆਰਾ ਐਕਟ 1925 ਹੈ ਉਹਦੇ 'ਚ ਜਿਹੜੇ ਇਤਿਹਾਸਕ ਗੁਰਦੁਆਰੇ ਮਾਰਕ ਹੋਏ ਜਿਨ੍ਹਾਂ 'ਚ ਬਹੁਤ ਸਾਰੇ ਪਾਕਿਸਤਾਨ ਚਲੇ ਗਏ, ਉਹ ਤਾਂ ਹੁਣ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਉਸ ਵੇਲੇ ਸ਼੍ਰੋਮਣੀ ਕਮੇਟੀ ਦੀ ਜੂਰਿਸਡਿਕਸ਼ਨ ਜਾਂ ਪਰਵਿਊ ਜਾਂ ਅਧਿਕਾਰ ਖੇਤਰ ਗੁਰਦੁਆਰਾ ਸਾਹਿਬਾਨ ਦੀ ਮੈਨੇਜਮੈਂਟ ਤੱਕ ਸੀ ਕਿ ਉਹਨਾਂ ਨੇ ਮੈਨੇਜ ਕਰਨਾ ਹੈ, ਮਰਿਆਦਾ, ਫੰਡਿੰਗ, ਬਜਟ। ਦੂਜਾ ਤਖਤ ਜਿਹੜੇ ਨੇ ਤਖਤ ਗੁਰਦੁਆਰੇ ਨਹੀਂ ਹੈ, ਇਸ ਲਈ ਤਖਤ ਉਹਨਾਂ ਦੇ ਅਧਿਕਾਰ ਖੇਤਰ 'ਚ ਨਹੀਂ ਸੀ। ਪਰ ਕਿਹੜੇ ਪੀਰੀਅਡ 'ਚ ਕਿਵੇਂ ਚਲਾਕੀ ਦੇ ਨਾਲ ਉਹਨਾਂ ਨੇ ਜਿਹੜਾ ਅਕਾਲ ਤਖਤ ਸਮੇਤ ਇਹ ਜਿਹੜੇ 3 ਤਖਤ ਪੰਜਾਬ ਦੇ ਨੇ, ਇੱਕ ਤਾਂ ਤਖਤ ਹੀ ਇਹਨਾਂ ਨੇ ਅਕਾਲੀਆਂ ਨੇ ਬਣਾਇਆ ਜਿਹੜਾ ਤਖਤ ਦਮਦਮਾ ਸਾਹਿਬ ਹੈ, ਇਹ 1900 ਸੰਤ ਫਤਿਹ ਸਿੰਘ ਉਦੋਂ ਪ੍ਰਧਾਨ ਸੀ, ਇਹ 1966-67 ਦੇ ਪੀਰੀਅਡ ਦੇ ਵਿੱਚ ਇਹਨੂੰ ਤਖਤ ਐਲਾਨਿਆ ਗਿਆ ਸੀ। ਉਦੋਂ ਪੰਜਾਬ ਦੇ ਵਿੱਚ 2 ਹੀ ਤਖਤ ਸੀ, ਹਜ਼ੂਰ ਸਾਹਿਬ ਪਟਨਾ ਸਾਹਿਬ ਤੋਂ ਪਹਿਲਾਂ ਹੀ ਆਪਣੀ ਰਫੜੀ ਅੱਡ ਵਜਾਉਂਦੇ ਨੇ, ਸੋ ਇਹਨਾਂ ਨੇ ਦਮਦਮਾ ਸਾਹਿਬ ਨੂੰ ਵੀ ਤਖਤ ਐਲਾਨਿਆ ਸੀ। ਇਹਦੀ ਜਿਹੜੀ ਉਮਰ ਹੈ ਉਹ 1960ਵਿਆਂ ਦੀ ਹੈ। ਪਹਿਲੇ ਤੁਸੀਂ ਪੁਰਾਣੇ ਗੁਟਕੇ ਜਾਂ ਦੂਸਰੇ ਦੇਖੋ ਤਾਂ 4 ਤਖਤ ਹੀ ਨੇ, ਪਰ ਚਲੋ ਅਸੀਂ ਇਸ ਡਿਬੇਟ 'ਚ ਨਹੀਂ ਜਾਂਦੇ ਵੀ ਕਿਹਨਾਂ ਹਾਲਾਤਾਂ ਜਾਂ ਉਹਨਾਂ ਦਾ ਐਲਾਨਣਾ ਜਾਂ ਕਿੰਨਾ ਸੀ। ਹਾਲਾਂ ਕੁਝ ਸਿੱਖ ਸਕਾਲਰ ਜਿਵੇਂ ਸਰ ਕਪੂਰ ਸਿੰਘ ਸ਼ਾਮਲ ਨੇ, ਉਹਨਾਂ ਨੇ ਕਦੇ ਵੀ ਨਹੀਂ ਇਹ ਮੰਨਿਆ, ਉਹਨਾਂ ਨੇ ਕਿਹਾ ਜੀ ਇਹਦੇ ਪੋਲੀਟੀਕਲ ਰੀਜ਼ਨਸ ਨੇ। ਚਲੋ ਉਹ ਵੀ ਇੱਕ ਡਿਫਰੈਂਟ ਡਿਬੇਟ ਹੈ। ਹੁਣ ਇਸ ਸਾਰੇ ਦੇ ਚੱਲਦਿਆਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹੌਲੀ ਇਹਨਾਂ ਨੂੰ ਅਕਾਲੀਆਂ ਨੂੰ ਇਹ ਲੱਗਾ, ਕਿਉਂਕਿ ਜਦੋਂ ਵੋਟਾਂ ਨਾਲ ਸ਼੍ਰੋਮਣੀ ਕਮੇਟੀ ਵੋਟਾਂ ਨਾਲ ਹੀ ਚੁਣੀ ਜਾਣੀ ਸੀ ਕਿ ਵੀ ਜੇ ਤੁਸੀਂ ਪਾਵਰ ਲਈ ਹੈ, ਕੱਲ੍ਹ ਨੂੰ ਅਕਾਲ ਤਖਤ ਇੱਕ ਪੈਰਲਲ ਜਿਹੜਾ ਉਹ ਚੈਲੰਜ ਨਾ ਕਰ ਸਕੇ ਕਿ ਵੀ ਜਿਹੜੀ ਧਿਰ ਨੇ ਕਬਜ਼ਾ ਕੀਤਾ ਹੈ। ਅਤੇ ਹੌਲੀ ਉਹਨਾਂ ਨੇ, ਹੁਣ ਵੀ ਹੁੰਦਾ ਤਾਂ ਇਹ ਹੈ ਵੀ ਉਹਨਾਂ ਦੀ ਪੇ ਰੋਲ 'ਤੇ ਨਹੀਂ ਹੈ, ਪਰ ਪੇ ਸ਼੍ਰੋਮਣੀ ਕਮੇਟੀ ਦਿੰਦੀ ਹੈ। 84 ਤੋਂ ਬਾਅਦ ਤਾਂ ਗੱਡੀ, ਘਰ, ਉਹ ਜਿਹੜੇ ਸਾਬਕਾ ਵੀ ਹੋ ਜਾਂਦੇ ਨੇ ਉਹਨਾਂ ਨੂੰ ਵੀ ਮੇਨਟੇਨ ਰੱਖਦੇ ਨੇ। ਪਰ ਇਹ ਜਿਹੜਾ ਸਾਰਾ ਹੀ ਪਾਰਟ ਹੈ, ਹਾਲਾਂ ਅਸੀਂ ਇਸ ਪ੍ਰੈਸ ਰਿਲੀਜ਼ ਨੂੰ ਡਿਸਕਸ ਕਰ ਰਹੇ ਹਾਂ, ਪਰ ਮੈਂ ਸਮਝਦਾ ਵੀ ਇਹ ਹੁਣ ਇਸ ਡਿਬੇਟ 'ਚੋਂ ਕੁਛ ਕੱਢਣ ਪਾਉਣ ਨੂੰ ਨਹੀਂ ਹੋਣਾ, ਕਿਉਂਕਿ ਉਹ ਤਾਂ ਤੁਹਾਡੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਨੂੰ ਤਿਆਰ ਨਹੀਂ। ਹਾਲਾਂ ਪੈਰਲਲ ਜਾਂ ਅਕਾਲ ਤਖਤ ਨੂੰ ਸਰਬੱਤ ਖਾਲਸਾ ਦੇ ਥੱਲੇ ਜਿਹੜਾ ਕਾਨਸੈਪਟ ਹੈ, ਪਹਿਲੀ ਗੱਲ ਤਾਂ ਅਕਾਲ ਤਖਤ ਦਾ ਜਥੇਦਾਰ ਜਿਸ ਅੰਦਾਜ਼ 'ਚ ਹੁਣ ਆਪਰੇਟ ਵੀ ਕਰ ਰਹੇ ਨੇ, ਇਹ ਸਿੱਖ ਮਰਿਆਦਾ ਦਾ ਹਿੱਸਾ ਨਹੀਂ ਹੈ ਜਾਂ ਉਹਦੇ ਮੁਤਾਬਕ ਨਹੀਂ ਹੈ। ਪਾਵਰ ਗੁਰੂ ਪੰਥ ਕੋਲ ਹੈ। ਗੁਰੂ ਪੰਥ ਸਰਬੱਤ ਖਾਲਸਾ ਦੇ ਰੂਪ ਦੇ ਵਿੱਚ ਇਕੱਠੇ ਹੋ ਕੇ ਪੰਥਕ ਫੈਸਲੇ ਲੈਣ ਦੀ ਰਵਾਇਤ ਸੀ। ਉਸ ਸਿਸਟਮ 'ਚ 5 ਸਿੰਘ ਜਿਹੜੇ ਨੇ ਮੌਕੇ ਦੇ ਉੱਤੇ, ਜਿਵੇਂ ਅਮਰੀਕਾ 'ਚ ਸਿਟੀਜ਼ਨਸ ਜੂਰੀ ਹੈ ਜਾਂ ਕੈਨੇਡਾ UK ਇਵੇਂ ਚੁਣੇ ਜਾਂਦੇ ਸੀ, ਕਿਸੇ ਇਸ਼ੂ ਦੇ ਉੱਤੇ ਉਹਨਾਂ ਨੇ ਗੁਰਮਤਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਰਕੇ ਅਕਾਲ ਤਖਤ ਦੀ ਸਟੈਂਪ ਥੱਲੇ ਜਾਂ ਅਕਾਲ ਸਹਾਇ ਜਿਹਦੇ 'ਤੇ ਲਿਖਿਆ ਹੋਇਆ ਉਹ ਜਾਰੀ ਕੀਤਾ ਜਾਂਦਾ ਸੀ। ਉਸ ਤੋਂ ਬਾਅਦ ਉਹ ਜਿਹੜੇ 5 ਨੇ ਉਹ ਇੱਕ ਆਮ ਸਿੱਖ ਵਾਂਗ ਹੀ ਵਿਚਰਦੇ ਸੀ। ਸੋ ਇਹ ਜਿਹੜਾ ਸਾਰਾ ਹੀ ਇੰਨਾ ਗੁੰਝਲਦਾਰ ਕੰਮ ਪੈਦਾ ਕਰਤਾ ਉਹਨਾਂ ਨੇ, ਇੱਕ ਕਲਰਜੀ ਪੈਦਾ ਕਰਤੀ, ਇੱਕ ਉਹਨਾਂ ਦੀ ਤਾਕਤ ਕ੍ਰੀਏਟ ਕਰਤੀ। ਫਿਰ ਉਹਨਾਂ ਨੂੰ ਜਿਹੜਾ ਸਿੰਘ ਸਾਹਿਬ ਦੇ ਨਾਂ ਥੱਲੇ ਅਸੀਂ ਸੰਬੋਧਨ ਕਰਨਾ ਸ਼ੁਰੂ ਕਰਤਾ, ਫਿਰ ਉਹਨਾਂ ਦੇ ਉੱਤੇ ਕੰਟਰੋਲ ਵੀ ਕਰਨਾ ਸ਼ੁਰੂ ਕਰਤਾ। ਪ੍ਰਕਾਸ਼ ਸਿੰਘ ਬਾਦਲ ਨੇ ਪੰਜੋ ਸਿੰਘ ਸਾਹਿਬਾਂ ਨੂੰ ਆਪਣੇ ਸੱਦ ਕੇ ਕਿਹਾ ਜੀ ਇਹਨੂੰ ਦਿਓ ਗੁਰਮੀਤ ਰਾਮ ਰਹੀਮ ਨੂੰ ਸੋ ਕਾਲਡ ਮਾਫੀ, ਉਹਦਾ ਕੀ ਹਸ਼ਰ ਹੋਇਆ ਜਾਂ ਉਹਦੀਆਂ ਹੀ ਤਾਂ ਹੁਣ ਸਜ਼ਾਵਾਂ ਭੋਗ ਰਹੇ ਨੇ। ਪਰ ਫਿਰ ਵੀ ਸਿੱਖ ਫੈਡਰੇਸ਼ਨ UK ਨੇ ਸਿਧਾਂਤਕ ਇਸ਼ੂ ਸਵਾਲੀਆ ਨਿਸ਼ਾਨ ਲਾ ਕੇ ਚੁੱਕਿਆ ਕਿ ਕੀ 1925 ਦਾ ਗੁਰਦੁਆਰਾ ਐਕਟ ਜਿਹੜਾ ਹੈ ਉਹ ਅਕਾਲ ਤਖਤ ਨੂੰ ਕਵਰ ਕਰਦਾ ਹੈ? ਨਹੀਂ ਕਰਦਾ। ਪਰ ਉਹਨਾਂ ਨੇ ਕਿਹਾ ਵੀ ਸਿੱਖ ਗੁਰਦੁਆਰਾ ਐਕਟ 1925 'ਚ ਜਿਹੜਾ ਬ੍ਰਿਟਿਸ਼ ਗਵਰਨਮੈਂਟ ਨੇ ਬਣਾਇਆ, ਉਹਦੇ ਥੱਲੇ ਇਤਿਹਾਸਕ ਗੁਰਦੁਆਰਿਆਂ ਦਾ ਕੰਟਰੋਲ ਮਹੰਤਾਂ ਤੋਂ ਲੈ ਕੇ ਜਿਹੜਾ ਉਹ ਸ਼੍ਰੋਮਣੀ ਕਮੇਟੀ ਨੂੰ ਦਿੱਤਾ ਗਿਆ। ਜਦੋਂ ਤੋਂ ਸ਼੍ਰੋਮਣੀ ਕਮੇਟੀ ਹੋਂਦ ਦੇ ਵਿੱਚ ਆਈ ਹੈ, ਇਹਦਾ ਸੋਲ ਮਕਸਦ ਹਿਸਟੋਰੀਕਲ ਗੁਰਦੁਆਰੇ ਪੰਜਾਬ ਦੇ
ਤਾਂ ਉਹਨਾਂ ਦੇ ਨਾਲ ਲੱਗਦੀਆਂ ਸਟੇਟਾਂ ਹਰਿਆਣਾ ਤੇ ਦਿੱਲੀ, ਉਹਨਾਂ ਦੀ ਸਾਂਭ ਸੰਭਾਲ ਔਰ ਇਸ ਦੇ ਲਈ ਉਹਨਾਂ ਦੇ ਕੋਲ ਲੀਗਲੀ ਜਾਂ ਜਿਹੜੀ ਹੈ ਪੋਲੀਟੀਕਲੀ ਇਹੀ ਉਹਨਾਂ ਦੀ ਜੂਰਿਸਡਿਕਸ਼ਨ ਹੈ। ਜਦੋਂ ਕਿ ਇਹ ਜਿਹੜਾ ਐਕਟ ਹੈ ਇਹ ਗੁਰਦੁਆਰਿਆਂ ਦਾ ਪ੍ਰਬੰਧ ਦਾ ਕੰਟਰੋਲ ਤਾਂ ਦਿੰਦਾ ਹੈ, ਪਰ ਇਹਦੇ 'ਚੋਂ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਡਜ਼ ਇਟ ਐਕਸਟੈਂਡ ਟੂ ਦਾ ਅਕਾਲ ਤਖਤ, ਕਿ ਵੀ ਇਹਦੇ ਥੱਲੇ ਅਕਾਲ ਤਖਤ ਵੀ ਆਉਂਦਾ। ਫਿਰ ਉਹਨਾਂ ਨੇ ਕਿਹਾ ਵੀ ਗੁਰਦੁਆਰਿਆਂ ਵਾਂਗ ਅਕਾਲ ਤਖਤ ਗੁਰਦੁਆਰਾ ਨਹੀਂ ਹੈ, ਇਹ ਹਾਈਐਸਟ ਸਿੱਖ ਅਥਾਰਟੀ ਹੈ ਜਿਹਦੇ 'ਚ ਪੰਥ ਡਿਸੀਜਨ ਲੈਂਦਾ ਹੈ, ਹੁਕਮਨਾਮੇ ਜੇ ਇਸ਼ੂ ਹੁੰਦੇ ਨੇ, ਰਿਲੀਜੀਅਸ ਡੈਕਰੀਜ਼। ਗੁਰੂ ਹਰਗੋਬਿੰਦ ਸਾਹਿਬ ਨੇ 1606 'ਚ ਇਹਨੂੰ ਪ੍ਰਗਟ ਕੀਤਾ। ਇਹਦੀ ਹਿਸਟੋਰੀਕਲ ਫੰਕਸ਼ਨਿੰਗ ਹੈ ਔਰ ਇਹ ਕਿਸੇ ਵੀ ਹੋਰ ਗਵਰਨਿੰਗ ਬਾਡੀ ਤੋਂ ਜਾਂ ਕੰਟਰੋਲ ਕਰਨ ਵਾਲੀ ਬਾਡੀ ਤੋਂ ਇੰਡੀਪੈਂਡੈਂਟ ਹੈ। ਔਰ 1925 ਦਾ ਐਕਟ ਜਿਹੜਾ ਉਹਨੇ ਐਕਸਪਲਿਸਿਟਲੀ ਅਕਾਲ ਤਖਤ ਨੂੰ ਐਸਜੀਪੀਸੀ ਦੇ ਕੰਟਰੋਲ 'ਚ ਨਹੀਂ ਦਿੱਤਾ। ਐਸਜੀਪੀਸੀ ਗੁਰਦੁਆਰਿਆਂ ਨੂੰ ਹੀ ਕੰਟਰੋਲ ਕਰਦੀ ਹੈ ਜਾਂ ਉਹਨਾਂ ਦਾ ਪ੍ਰਬੰਧ ਕਰਦੀ ਹੈ। ਔਰ ਇਹ ਹੁਣ ਜਿਹੜਾ ਸਵਾਲ ਪੈਦਾ ਹੁੰਦਾ ਹੈ ਕਿ ਕੀ ਅੱਜ ਜਿਵੇਂ ਇਹਨੂੰ ਗੁਰਦੁਆਰਾ ਬਣਾ ਕੇ ਉਸ ਦੀ ਰਿਲੀਜੀਅਸ ਪੋਲੀਟੀਕਲ ਇੰਸਟੀਟਿਊਸ਼ਨ ਦੇ ਰੁਤਬੇ ਨੂੰ ਜਿਹੜਾ ਥੱਲੇ ਤਾਂ ਨਹੀਂ ਕਰ ਦਿੱਤਾ ਗਿਆ। ਔਰ ਨਾਲ ਦੀ ਨਾਲ ਬਹੁਤ ਸਾਰੇ ਸਿੱਖ ਖਾਸ ਤੌਰ 'ਤੇ ਜਿਹੜੇ ਡਾਇਸਪੋਰਾ 'ਚ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਜਿਹੜਾ ਐਕਟ ਸੀ ਇਹ ਗੁਰਦੁਆਰਿਆਂ ਦੇ ਲਈ ਸੀ, ਲੀਡਰਸ਼ਿਪ ਦੀਆਂ ਇੰਸਟੀਟਿਊਸ਼ਨ ਜਿਵੇਂ ਅਕਾਲ ਤਖਤ ਔਰ ਮੀਰੀ ਪੀਰੀ ਔਰ ਇਸ ਕਨਸੈਪਟ ਦੇ ਉੱਤੇ ਹਾਵੀ ਹੋਣ ਵਾਲੀ ਪਾਵਰ ਨਹੀਂ ਹੈ। ਫਿਰ ਉਹਨਾਂ ਨੇ ਦੂਸਰਾ ਟਾਈਟਲ ਦਿੱਤਾ ਰੀਕਲੇਮਿੰਗ ਸਿੱਖ ਸੋਵਰਨਿਟੀ, ਕਿ ਸਿੱਖ ਪ੍ਰਭੂ ਸੱਤਾ ਨੂੰ ਰੀਕਲੇਮ ਕਰਨਾ। ਉਹਦਾ ਇਹ ਹੈ ਕਿ ਵੀ ਕਿਉਂਕਿ ਅਕਾਲ ਤਖਤ ਇਸ ਐਕਟ ਦੇ ਥੱਲੇ ਗਵਰਨ ਨਹੀਂ ਹੁੰਦਾ, ਜਿਹੜਾ ਅਸੀਂ ਪਹਿਲਾਂ ਰੀਜ਼ਨ ਐਕਸਪਲੇਨ ਕੀਤੇ ਨੇ। ਐਸਜੀਪੀਸੀ ਦੀ ਕੋਈ ਅਥਾਰਟੀ ਨਹੀਂ ਹੈ ਕਿ ਉਹ ਜਥੇਦਾਰ ਅਪਾਇੰਟ ਕਰੇ ਜਾਂ ਓਬਵੀਅਸਲੀ ਉਹਨੂੰ ਡਿਸਮਿਸ ਕਰੇ। 1925 ਤੋਂ ਪਹਿਲਾਂ ਜਿਹੜੇ ਜਥੇਦਾਰ ਨੇ ਉਹ ਸਿੱਖ ਪੰਥ ਵੱਲੋਂ ਸਰਬੱਤ ਖਾਲਸਾ ਰਾਹੀਂ ਚੁਣੇ ਜਾਂਦੇ ਸੀ, ਕਮੇਟੀ ਨਹੀਂ ਸੀ ਚੁਣਦੀ। ਬਹੁਤ ਸਾਰਿਆਂ ਦਾ ਯਕੀਨ ਹੈ ਕਿ ਇਸ ਸਿਸਟਮ ਨੂੰ ਰੀਇਨਸਟੇਟ ਕੀਤਾ ਜਾਏ, ensuring the ਜਥੇਦਾਰ answer only to Sikh committee, not a political body like SGPC। ਇੱਥੇ ਮੈਂ ਥੋੜਾ ਜਿਹਾ ਕਰੈਕਟ ਕਰਨਾ ਚਾਹਾਂਗਾ। 1925 ਤੋਂ ਪਹਿਲਾਂ ਜੇ ਇਹ ਕਹੀ ਹੈ ਕਿ 1849 ਤੋਂ 1925 ਤੱਕ ਅਕਾਲ ਤਖਤ ਬ੍ਰਿਟਿਸ਼ ਦੇ ਕੰਟਰੋਲ ਥੱਲੇ ਹੀ ਸੀ ਔਰ ਉਹਨਾਂ ਨੇ ਅਕਾਲ ਤਖਤ ਔਰ ਦਰਬਾਰ ਸਾਹਿਬ ਦੇ ਕੰਟਰੋਲ ਲਈ ਸਰਬਰਾਹ ਅਪਾਇੰਟ ਕੀਤਾ ਹੋਇਆ ਸੀ, ਜਿਹੜਾ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਕਰਦਾ ਸੀ। ਔਰ ਅਕਾਲ ਤਖਤ ਔਰ ਦੂਜੇ ਜਿਹੜੇ ਨੇ ਪੁਜਾਰੀਆਂ ਦੇ ਕੰਟਰੋਲ 'ਚ ਸੀ, ਜਾਂ ਜਿਹੜੇ ਸੋ ਕਾਲਡ ਬੁੱਢਾ ਦਲ ਵੀ ਜਿਨ੍ਹਾਂ ਦੇ ਕੋਲ ਅਕਾਲ ਤਖਤ ਦਾ ਕੰਟਰੋਲ ਸੀ, ਉਹ ਬਿਲਕੁਲ ਉਹ ਸਨਾਤਨੀ ਲਾਈਨ ਦੇ ਥੱਲੇ ਸਰਕਾਰ ਦੀ ਲਾਈਨ ਹੀ ਜਿਹੜੀ ਹੈ ਅਡੋਪਟ ਕਰਦੇ ਸੀ। ਹਾਂ, ਇਹ ਜਿਹੜੀ ਸਰਬੱਤ ਖਾਲਸਾ ਰਾਹੀਂ ਜਾਂ ਦੂਜਾ ਇਹ ਅਸੀਂ 18ਵੀਂ ਸਦੀ ਦੇ ਵਿੱਚ ਦੇਖਦੇ ਹਾਂ। ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਦੇ ਵਿੱਚ ਵੀ ਦੋ ਵੱਡੇ ਫੈਸਲੇ, ਜਦੋਂ ਹੋਲਕਰ ਆਉਂਦਾ ਹੈ ਸਤਲੁਜ ਕ੍ਰਾਸ ਕਰਕੇ, ਉਦੋਂ ਸਰਬੱਤ ਖਾਲਸਾ ਸੱਦਿਆ ਜਾਂਦਾ ਹੈ। ਔਰ ਉਸ ਤੋਂ ਬਾਅਦ ਈਵਨ ਜਦੋਂ ਤੱਕ ਅਕਾਲੀ ਫੂਲਾ ਸਿੰਘ ਰਹੇ ਔਰ ਉਸ ਤੋਂ ਫੌਰਨ ਬਾਅਦ ਜਿਉਂ ਹੀ ਦਰਬਾਰ ਸਾਹਿਬ ਦੇ ਉੱਤੇ ਬ੍ਰਾਹਮਣਵਾਦੀਆਂ ਦਾ ਜਾਂ ਦੂਸਰਿਆਂ ਦਾ ਕਬਜ਼ਾ ਹੋਇਆ, ਇਹ ਮਰਿਆਦਾ ਜਿਹੜੀ ਹੈ ਕਿ ਭਾਈ ਖਾਲਸਾ ਪੰਥ ਨੇ ਚੋਣ ਕਰਨੀ ਹੈ, ਜਾਂ ਜਿਵੇਂ ਮੈਂ ਕਿਹਾ ਵੀ ਗੁਰਮਤਾ ਕਰਨ ਦਾ ਜਿਹੜਾ ਤਰੀਕਾ ਸੀ। ਪਰ ਇਹ ਮੰਗ ਬਿਲਕੁਲ ਠੀਕ ਹੈ ਵੀ ਅਸੀਂ ਉਸ ਪਰੰਪਰਾ ਨੂੰ ਜਿਹਦੇ 'ਚ ਅਕਾਲ ਤਖਤ ਅੱਜ, ਕਿਉਂਕਿ ਕਮੇਟੀਆਂ ਵੀ ਕਿੰਨੀਆਂ ਬਣੀਆਂ ਹੋਈਆਂ ਨੇ, ਡਾਇਸਪੋਰਾ 'ਚ ਵੱਡੀ ਗਿਣਤੀ 'ਚ ਸਿੱਖ ਨੇ, ਔਰ ਅਕਾਲ ਤਖਤ ਐਜ਼ ਏ ਇੰਸਟੀਟਿਊਸ਼ਨ ਉਹਦੀ ਇੰਡੀਪੈਂਡੈਂਸ ਰਹਿਣੀ ਚਾਹੀਦੀ ਹੈ, ਸੋਵਰਨਿਟੀ। ਫਿਰ ਉਹਨਾਂ ਨੇ ਕਿਹਾ ਵੀ ਵਾਟ ਕੈਨ ਸਿੱਖਸ ਡੂ, ਕਿ ਬਈ ਸਿੱਖ ਕੀ ਕਰਨ ਕਿ ਜੇ ਇਫ ਐਸਜੀਪੀਸੀਜ਼ ਅਥਾਰਟੀ ਓਵਰ ਦਾ ਅਕਾਲ ਤਖਤ ਇਜ਼ ਇਨਵੈਲਿਡ, ਸਿੱਖ ਕਮੇਟੀ ਮਸਟ ਐਕਟ ਵਾਇਬਲ ਸੋਲਿਊਸ਼ਨਸ, ਵੀ ਆਹ ਹੱਲ ਹੋ ਇਹ ਫੂਡ ਫਾਰ ਥਾਟ ਹੈ ਕੋਈ ਇਹ ਕਿ ਵੀ ਆਹ ਕੀਤਾ ਜਾ ਸਕਦਾ। ਪਹਿਲਾ ਇਹ ਹੈ ਕਿ ਇੱਕ ਹੋਲਡਿੰਗ ਹੈ ਸਰਬੱਤ ਖਾਲਸਾ ਟੂ ਡੈਮੋਕ੍ਰੈਟਿਕਲੀ ਸੈਲੈਕਟ ਦਾ ਜਥੇਦਾਰ, ਕਿ ਵੀ ਕੋਈ ਐਸੀ ਤਜਵੀਜ਼ ਜਿਹੜਾ ਇਕੱਠ ਹੋਏ ਜਿਹੜਾ ਲੋਕਤੰਤਰੀ ਜਮਹੂਰੀ ਤਰੀਕੇ ਨਾਲ ਜਥੇਦਾਰ ਨੂੰ ਸਿਲੈਕਟ ਕੀਤਾ ਜਾਏ, ਇਲੈਕਟ ਨਹੀਂ ਸਿਲੈਕਟ। ਫਾਰਮਿੰਗ ਐਨ ਇੰਡੀਪੈਂਡੈਂਟ ਸਿੱਖ ਰਿਲੀਜੀਅਸ ਕਾਉਂਸਲ ਫਾਰ ਤਖਤ ਰਿਲੇਟਡ ਮੈਟਰਸ, ਕੋਈ ਤੁਸੀਂ ਇੰਡੀਪੈਂਡੈਂਟ ਬਾਡੀ ਅਕਾਲ ਤਖਤ ਜਿਵੇਂ ਸੈਕਟਰੀਏਟ ਕਹਿ ਲਓ, ਕੋਈ ਹੋਰ ਹੁਣ ਇਹ ਲਫ਼ਜ਼ ਯੂਜ਼ ਕਰਦੇ ਨੇ ਸੈਕਟਰੀਏਟ ਦਾ, ਪਰ ਕੋਈ ਇਸ ਕਿਸਮ ਦਾ ਗਵਰਨਿੰਗ ਬਾਡੀ ਜਿਹਦੇ 'ਚ ਦੁਨੀਆ ਭਰ ਦੇ ਸਿੱਖਾਂ ਦੇ ਨੁਮਾਇੰਦੇ ਹੋਣ, ਕੋਈ ਕੰਸੈਂਸਸ, ਕੋਈ ਇੱਕ ਕ੍ਰਾਈਟੇਰੀਆ। ਔਰ ਇਹ ਗੱਲ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਦੇ ਕ੍ਰੈਡਿਟ ਜਾਂਦੀ ਹੈ ਕਿ ਉਹਨਾਂ ਨੇ ਆਪਣੀ ਟਰਮ ਵੇਲੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਸੀ ਕਿ ਭਾਈ ਕੋਈ ਵਿਧੀ ਵਿਧਾਨ ਬਣਾਓ ਕਿ ਅਕਾਲ ਤਖਤ ਦਾ ਜਥੇਦਾਰ ਕਿਵੇਂ ਜਿਹੜਾ ਹੈ ਉਹਨੂੰ ਸੇਵਾ ਮਿਲੇ
ਔਰ ਕਿਵੇਂ ਜੇ ਸੇਵਾ ਨਿਵਰਤ ਕਰਨਾ ਹੈ ਦੂਜਾ ਇਹਨੂੰ ਪਰ ਉਹਨਾਂ ਦਾ ਕਿਉਂਕਿ ਇਹ ਕੰਟਰੋਲ ਨਹੀਂ ਛੱਡਣਾ ਚਾਹੁੰਦੇ ਇਹਨਾਂ ਨੂੰ ਤਾਂ ਇਹ ਪੋਲੀਟੀਕਲੀ ਅੰਨੇ ਹੋਏ ਨੇ ਉਸ ਤਾਕਤ ਦੇ ਨਸ਼ੇ 'ਚ ਉਹਨਾਂ ਨੇ ਕਿਹਾ ਕਿ ਜੀ ਇਹ ਸਿੱਖ ਰਿਲੀਜੀਅਸ ਕਾਉਂਸਲ ਤਖਤ ਰਿਲੇਟਡ ਮੈਟਰ 'ਤੇ ਹੀ ਹੋ ਸਕਦੀ ਹੈ ਔਰ ਲਾਂਚਿੰਗ ਐਨ ਇੰਟਰਨੈਸ਼ਨਲ ਅਵੇਅਰਨੈਸ ਕੈਂਪੇਨ ਟੂ ਚੈਲੰਜ SGPC ਕੰਟਰੋਲ ਓਵਰ ਦਾ ਅਕਾਲ ਤਖਤ ਕਿ ਜਿਹੜਾ ਉਹ ਜੱਫਾ ਮਾਰ ਕੇ ਬੈਠੇ ਨੇ ਇੰਟਰਨੈਸ਼ਨਲ ਕੈਂਪੇਨ ਹੋਏ ਕਿ ਵੀ ਇਹਨਾਂ ਤੋਂ ਤੁਸੀਂ ਇਸ ਜੱਫੇ 'ਚੋਂ ਕਿਵੇਂ ਨਿਜਾਤ ਪਾਉਣੀ ਹੈ ਕਾਲ ਟੂ ਐਕਸ਼ਨ ਥੱਲੇ ਕਿਹਾ ਕਿ ਵੀ ਜਿਹੜਾ ਅਕਾਲ ਤਖਤ ਹੈ ਇਹ ਸਿੱਖ ਸੋਵਰਨਿਟੀ ਸਿੱਖ ਪ੍ਰਭੂ ਸੱਤਾ ਦਾ ਕੇਂਦਰ ਹੈ ਜੇ ਸਿੱਖ ਸੈਲਫ ਗਵਰਨੈਂਸ ਤੇ ਫਰੀडम ਚਾਹੁੰਦੇ ਨੇ ਸਿਆਸੀ ਦਖਲ ਅੰਦਾਜ਼ੀ ਤੋਂ ਤੇ ਇਹ ਟਾਈਮ ਹੈ ਕਿ ਇਸ ਦੇ ਉੱਤੇ ਸਵਾਲ ਚੁੱਕੇ ਜਾਣ ਵਿਚਾਰ ਚਰਚਾ ਹੋਏ ਔਰ ਇਹ ਜਿਹੜਾ ਫਿਊਚਰ ਸਿੱਖ ਲੀਡਰਸ਼ਿਪ ਦਾ ਹੈ ਉਹ ਇਸ ਦੇ ਉੱਤੇ ਡਿਪੈਂਡ ਕਰਦਾ ਹੈ ਸੋ ਅਸੀਂ ਸਮਝਦੇ ਹਾਂ ਕਿ ਵੀ ਸਿੱਖ ਫੈਡਰੇਸ਼ਨ ਨੇ ਇੱਕ ਫੂਡ ਫਾਰ ਥਾਟ ਵੀ ਦਿੱਤਾ ਹੈ ਡਿਬੇਟ ਇਨੀਸ਼ੀਏਟ ਕਰਨ ਦੀ ਗੱਲ ਕੀਤੀ ਹੈ ਕਿ ਭਾਈ ਇਹਨੂੰ ਜਿਵੇਂ ਰੋਲਿਆ ਜਾ ਰਿਹਾ ਹੈ ਸਾਰੀ ਡਿਗਨਿਟੀ ਨੂੰ ਔਰ ਜਿਵੇਂ ਅਕਾਲੀਆਂ ਨੇ ਇਸ ਨੂੰ ਪ੍ਰਾਈਵੇਟ ਲਿਮਿਟਿਡ ਬਣਾਇਆ ਹੋਇਆ ਔਰ ਬਿਲਕੁਲ ਡਰਾਮੇ ਕੋਈ ਇਹਨਾਂ 'ਚ ਗੁਰੂ ਦੀ ਭੈ ਭਾਵ ਨਹੀਂ ਕੋਈ ਪੰਥਕ ਮਰਿਆਦਾਵਾਂ ਸਿਰਫ ਅੰਨੀ ਤਾਕਤ ਹਾਸਲ ਉਹ ਵੀ ਬਾਦਲ ਟੱਬਰ ਦੀ ਸੋ ਅਸੀਂ ਸਮਝਦੇ ਹਾਂ ਵੀ ਇਹ ਟਾਈਮਲੀ ਕਾਲ ਹੈ ਪੰਥ ਦੇ ਵਿੱਚ ਕਿ ਇਸ ਮੁੱਦੇ ਦੇ ਉੱਤੇ ਫੋਕਸ ਹੋਣਾ ਚਾਹੀਦਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹੁਣ ਆਪਾਂ ਆਪਣੇ ਵਿਊਅਰਸ ਮੈਸੇਜ ਨਿਊ ਲੈਣ ਜਾ ਰਹੇ ਹਾਂ ਨਿਹੰਗ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ ਇਹ ਸਾਨੂੰ ਫਤਿਹ ਬੁਲਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਇੰਦਰਜੀਤ ਸਿੰਘ ਸੰਧੂ ਜੀ ਵੀ ਔਰ ਧਰਮ ਸਿੰਘ ਜੀ ਵੀ ਪਰਮਿੰਦਰ ਜੀ ਵੀ ਬਲਜੀਤ ਵਰੈਤ ਜੀ ਵੀ ਸੋਨਮਾਲ ਜੀ ਔਰ ਸਬੈਲੇ ਵੀ ਔਰ ਇਸੇ ਤਰ੍ਹਾਂ ਰਿਸ਼ੀ ਭਾਰਦਵਾਜ ਜੀ ਔਰ ਫਿਰ ਇਸੇ ਤਰ੍ਹਾਂ ਰਾਜਵਿੰਦਰ ਸਿੰਘ ਜੀ ਅਮਨ ਸਿੰਘ ਖਾਲਸਾ ਜੀ ਇਹਨਾਂ ਦੀ ਜ਼ਰਾ ਮੈਨੂੰ ਖਬਰ ਲੈ ਲੈਣ ਦਿਓ ਭਾਰਦਵਾਜ ਸਾਹਿਬ ਦੀ ਮੇਰਾ ਖਿਆਲ ਹੈ ਅੱਜ ਪਹਿਲਾਂ ਹੀ ਤਿਆਰ ਹੋ ਕੇ ਆਏ ਨੇ ਕਿ ਵੀ ਅਸੀਂ ਗੱਲ ਯੂਕਰੇਨ ਮਿਡਲ ਈਸਟ ਕਾਂਗੋ ਦੀ ਕਰ ਰਹੇ ਹਾਂ ਇਹ ਆਪਣੀ ਫਿਕਟੀਸ਼ੀਅਸ ਫਿਗਰ ਦੇ ਨਾਲ ਟੈਨਸ ਆਫ ਥਾਊਜ਼ੈਂਡਸ ਆਫ ਹਿੰਦੂਸ ਭਾਰਦਵਾਜ ਜੀ ਜ਼ਰਾ ਉਹਦੀ ਲਿਸਟ ਪਬਲਿਸ਼ ਕਰੋ ਤੁਹਾਨੂੰ ਤਾਂ ਜਸਵੰਤ ਸਿੰਘ ਖਾਲੜਾ ਟੋਲਰੇਟ ਨਹੀਂ ਹੋਇਆ ਜਿਹਨੇ 3 ਸ਼ਮਸ਼ਾਨ ਘਾਟਾਂ ਚੋਂ 25,000 ਅਣਪਛਾਤੀਆਂ ਲਾਸ਼ਾਂ ਦੀ ਗੱਲ ਜਿਹੜੀ ਹੈ ਉਹ ਸਾਹਮਣੇ ਲਿਆਂਦੀ ਕੋਈ ਤਾਂ ਸ਼ਰਮ ਕਰੋ ਨਾਲ ਤੁਸੀਂ ਭਾਰਦਵਾਜ ਲਾਇਆ ਹੋਇਆ ਹੈ ਘੱਟੋ ਘੱਟ ਤੁਸੀਂ ਆਪਣੇ ਆਪ ਨੂੰ ਰਿਸ਼ੀਆਂ ਮੁਨੀਆਂ ਦੇ ਕਲੈਨ ਨਾਲ ਜੋੜ ਕੇ ਦੇਖਦੇ ਹੋ ਘੱਟੋ ਘੱਟ ਕੋਈ ਤਾਂ ਸੱਚ ਦਾ ਪੱਲਾ ਫੜੋ ਜਾ ਕੇ ਕਿਸੇ ਆਪਣੇ ਦੇਵੀ ਦੇਵਤੇ ਨੂੰ ਤੁਸੀਂ ਵੀ ਆਪਣਾ ਮੂੰਹ ਦਿਖਾਣਾ ਹੈ ਸ਼ਰਮ ਕਰੋ ਕੋਈ ਬਿਲਕੁਲ ਔਰ ਅਮਰ ਸਿੰਘ ਜੀ ਵੀ ਔਰ ਇਸੇ ਤਰ੍ਹਾਂ ਸਤਨਾਮ ਸਿੰਘ ਜੀ ਹਰਵਿੰਦਰ ਸਿੰਘ ਜੀ ਵੀ ਜਤਿੰਦਰ ਸਿੰਘ ਜੀ ਪੰਨੂ ਜੀ ਸਰਪੰਚ ਜਸ ਗਿੱਲ ਜੀ ਸੁਖਦੀਪ ਸਿੰਘ ਜੀ ਗੁਰਵਿੰਦਰ ਮਾਨ ਜੀ ਔਰ ਨੀਲਾ ਬਾਬਾ ਜੀ ਔਰ ਇਸੇ ਤਰ੍ਹਾਂ ਕੁਲਦੀਪ ਕੌਰ ਜੀ ਵੀ ਔਰ ਰਾਜਨਪ੍ਰੀਤ ਸਿੰਘ ਜੀ ਗੁਰਦੇਵ ਨਨਾਨ ਜੀ ਨੰਨਣ ਸੌਰੀ ਆਲਵੇਜ਼ ਹਾਂਜੀ ਔਰ ਸੁਖਵਿੰਦਰ ਸਿੰਘ ਜੀ ਵੀ ਇਸੇ ਤਰ੍ਹਾਂ ਮਨਪ੍ਰੀਤ ਸਿੰਘ ਢਿੱਲੋਂ ਜੀ ਵੀ ਧਰਮ ਸਿੰਘ ਜੀ ਵੀ ਮੁਹੰਮਦ ਖਾਨ ਜੀ ਵੀ ਇਹ ਸਾਨੂੰ ਕਹਿੰਦੇ ਸਤਿ ਸ਼੍ਰੀ ਅਕਾਲ ਔਰ ਆਈ ਲਵ ਯੂਅਰ ਸ਼ੋ ਐਂਡ ਯੂਅਰ ਐਨਾਲਿਸਿਸ ਔਰ ਹਾਂਜੀ ਗੁਰਜੰਤ ਸੋਈ ਜੀ ਔਰ ਇਸੇ ਤਰ੍ਹਾਂ ਕੁਲਦੀਪ ਸਿੰਘ ਜੀ ਵੀ ਦੇਸ਼ ਪੰਜਾਬ ਦੇ ਔਰ ਫਿਰ ਇਸੇ ਤਰ੍ਹਾਂ ਬਲਿਹਾਰ ਸਿੰਘ ਕੰਗ ਜੀ ਗੁਰਜੀਤ ਸਿੰਘ ਜੀ ਵੀ ਔਰ ਅਮਰਜੀਤ ਰਾਏ ਜੀ ਜਸਕੀਰਤ ਸਿੰਘ ਜੀ ਔਰ ਨਿਹੰਗ ਸਿੰਘ ਜੀ ਕਹਿੰਦੇ ਨੇ ਆਪਣੀਆਂ ਕਮਜ਼ੋਰੀਆਂ ਅਤੇ ਨਾਕਾਮੀਆਂ ਲੁਕਾਉਣ ਲਈ ਬਹੁਤ ਵਧੀਆ ਤਰੀਕਾ ਹੈ ਕੁੰਭ ਮਹਾਕੁੰਭ ਔਰ ਇਸੇ ਤਰ੍ਹਾਂ ਕੁਲਦੀਪ ਸਿੰਘ ਜੀ ਹਰਕਮਲ ਸਿੰਘ ਜੀ ਔਰ ਲਾਡੀ ਸਿੰਘ ਜੀ ਬਲਵਿੰਦਰ ਸਿੰਘ ਜੀ ਜਸਵੀਰ ਸਿੰਘ ਜੀ ਇਹ ਕਹਿੰਦੇ ਨੇ ਕਿ ਜਿਹੜੇ ਸਰਬੱਤ ਖਾਲਸਾ 26 ਦੀ ਧਰਤੀ ਤੇ ਹੋਇਆ ਉਹਨਾਂ ਵੱਲੋਂ ਥਾਪੇ ਜਥੇਦਾਰ ਦਾਦੂਵਾਲ ਜਥੇਦਾਰ ਅਜਨਾਲਾ ਜਥੇਦਾਰ ਮੰਡ ਬਾਰੇ ਵੀ ਦੱਸ ਦਿਓ ਚੰਗਾ ਜਸਵੀਰ ਸਿੰਘ ਜੀ ਤੁਸੀਂ ਬਿਲਕੁਲ ਠੀਕ ਕਿਹਾ ਮੈਂ ਇਹ ਸਮਝਦਾ ਹਾਂ ਵੀ ਅਸੀਂ ਇੱਕ ਪਾਸੇ ਜਿੱਥੇ ਕਾਬਜ਼ ਤੇ ਬਾਦਲਾਂ ਦੇ ਨੂੰ ਦੋਸ਼ ਦਿੰਦੇ ਆ ਉੱਥੇ ਜਿਹੜਾ ਚੱਬੇ ਦੇ ਵਿੱਚ 2015 ਚ ਸਰਬੱਤ ਖਾਲਸਾ ਹੋਇਆ ਲੱਖਾਂ ਸਿੱਖ ਸੰਗਤਾਂ ਦੀ ਪਾਰਟਿਸਿਪੇਸ਼ਨ ਰੁਕਾਵਟਾਂ ਦੇ ਬਾਵਜੂਦ ਲੇਕਿਨ ਅਫਸੋਸ ਕਿ ਉਹਨਾਂ ਜਥੇਦਾਰ ਜਿਹੜੇ ਥਾਪੇ ਕਿਉਂਕਿ ਉਹ ਵੀ ਕਿਸੇ ਨਾ ਕਿਸੇ ਪਾਸਿਓਂ ਜਿਹੜਾ ਉਹ ਪਰਚੀ ਨਾਲ ਹੀ ਨਿਕਲੇ ਸੀ ਮੌਕੇ ਦੇ ਉੱਤੇ ਹੀ ਦਾਦੂਵਾਲ ਦਾ ਆ ਗਿਆ ਕਿ ਜੀ ਮੈਂ ਹੁਣ ਤੋਂ ਬਾਅਦ ਮੈਨੂੰ ਸੰਤ ਨਾ ਕਿਹਾ ਜਾਏ ਪਹਿਲਾਂ ਅਨਾਉਂਸ ਹੋਇਆ ਫਿਰ ਹੋਇਆ ਜੀ ਇਹ ਦਾਦੂਵਾਲ ਫਲਾਣੇ ਤਖਤ ਦੇ ਜਥੇਦਾਰ ਹੋ ਗਏ ਫਿਰ ਇਸੇ ਤਰ੍ਹਾਂ ਅਮਰੀਕ ਸਿੰਘ ਅਜਨਾਲਾ ਹੋ ਗਏ ਤੇ ਧਿਆਨ ਸਿੰਘ ਮੰਡ ਜਿਹੜੇ ਨੇ ਉਹ ਐਕਟਿੰਗ ਬਣਾ ਦਿੱਤੇ ਹਾਲਾਂਕਿ ਜਦੋਂ ਜਥੇਦਾਰ ਹਵਾਰਾ ਦਾ ਨਾਂ ਲਿਆ ਗਿਆ 4-5 ਮਿੰਟ ਜਕਾਰੇ ਗੂੰਜਦੇ ਰਹੇ ਪਰ ਅਸੀਂ ਦੇਖਦੇ ਹਾਂ ਵੀ ਇਹ ਵੀ ਜਿਹੜਾ ਸਾਰਾ ਸੀ ਤਜਰਬਾ
ਉਹਨੇ ਡਿਸਅਪੁਆਇੰਟ ਕੀਤਾ, ਕਿਉਂਕਿ ਜਦੋਂ ਬਰਗਾੜੀ ਦੇ ਵਿੱਚ ਫਿਰ ਮੋਰਚਾ ਲੱਗਾ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਦਾ, ਉਸ 'ਚੋਂ ਕੀ ਕਾਰਗੁਜ਼ਾਰੀ ਰਹੀ, ਉਹਦੇ 'ਚ ਹੀ ਆਪਸ 'ਚ ਜਥੇਦਾਰ ਮੰਡ ਔਰ ਦਾਦੂਵਾਲ ਲੜ ਪਏ। ਫਿਰ ਦਾਦੂਵਾਲ ਜਾ ਕੇ ਹਰਿਆਣੇ 'ਚ ਹੁਣ ਕਿਵੇਂ ਹਰਿਆਣਾ ਕਮੇਟੀ ਔਰ ਕਿਸ ਕਿਸਮ ਦੀਆਂ ਜਿਹੜੀਆਂ ਨੇ ਉਹ ਕਮਿਊਨੀਕੇਸ਼ਨਸ ਨੇ ਉਹ ਰਾਧਾ ਸਵਾਮੀ ਬਾਬੇ ਦੇ ਹਵਾਲੇ ਨਾਲ ਹੋਣ, ਮਨੋਹਰ ਲਾਲ ਖੱਟੜ ਦੇ ਹਵਾਲੇ ਨਾਲ। ਸੋ ਇਹ ਵੀ ਇੱਕ ਵੱਡੀ ਫਰਸਟ੍ਰੇਸ਼ਨ ਹੈ ਕਿ ਬਾਦਲਾਂ ਨੇ ਤਾਂ ਜੋ ਕੀਤਾ ਜਾਂ ਜੋ ਕਰ ਰਹੇ ਨੇ ਕਰ ਹੀ ਰਹੇ ਨੇ, ਪਰ ਇਹ ਵੀ ਇੱਕ ਬਹੁਤ ਵੱਡੀ ਡਿਸਅਪੁਆਇੰਟਮੈਂਟ ਬਣ ਕੇ ਸਾਹਮਣੇ ਆਇਆ। ਇੰਦਰਪ੍ਰੀਤ ਸਿੰਘ ਜੀ ਵੀ ਔਰ ਗੁਰਚਰਨ ਸਿੰਘ ਜੀ ਵੀ ਔਰ ਇੰਦਰਜੀਤ ਸਿੰਘ ਕਹਿੰਦੇ ਨੇ ਕਿ ਲੋਨਾਂ ਦੀ ਖਬਰ, ਇਹਨਾਂ ਨੇ ਕਿਹਾ ਕਿ ਇਹਨਾਂ ਨੂੰ ਛਿੱਤਰਾਂ ਦੀ ਘਾਟ ਹੈ। ਔਰ ਐਚਬਾਲ ਸਿੰਘ ਕਹਿੰਦੇ ਡਾਕਟਰ ਸਾਹਿਬ ਗੁੱਡ ਰਿਸਪੌਂਸ ਟੂ ਰਿਸ਼ੀ ਭਾਰਤਵਾਜ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ ਵੀ ਫਤਿਹ ਬੁਲਾਉਂਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਨਾਲ ਆਪਣੇ ਵੀਡੀਓ ਕੋਲੇ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਡਾਰ ਸਾਨੂੰ ਆਗਿਆ ਦਿਓ। ਦੇਖਦੇ ਰਹੋ TV 4, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।